व्यूअर्स वेलकम बैक इन आवर प्रोग्राम। सो चौथे सैगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ ਕਸ਼ਮੀਰ ਵਾਦੀ ਵਿੱਚ ਕਸ਼ਮੀਰੀਆਂ ਦੇ ਕਸ਼ਮੀਰੀਆਂ ਦੇ ਉੱਪਰ ਜਿਹੜੇ ਜ਼ੁਲਮ ਨੇ ਉਸੇ ਤਰ੍ਹਾਂ ਹੀ ਜਾਰੀ ਨੇ। ਸੋ ਭਾਰਤੀ ਹਾਕਮਾਂ ਵੱਲੋਂ ਉੱਥੇ ਉਹੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਇਜ਼ਰਾਈਲ ਨੇ ਫਿਲਸਤੀਨੀਆਂ ਨੂੰ ਦਬਾਉਣ ਲਈ ਲਾਗੂ ਕੀਤੀਆਂ ਹੋਈਆਂ ਹਨ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ शुक्रिया जी। डॉक्टर साहब की विचार? देखो बेशक 1991 ਦੇ ਵਿੱਚ ਜਦੋਂ ਇਜ਼ਰਾਈਲ ਨੂੰ ਨਰਸਿਮਹਾ ਰਾਓ ਦੀ ਹਕੂਮਤ ਨੇ ਰੈਕਗਨਾਈਜ਼ ਕਰਦੇ ਆ ਚਾਰਜ ਡੀ ਅਫੇਅਰ ਫੁੱਲ ਅਜੇ ਡਿਪਲੋਮੈਟਿਕ ਮਿਸ਼ਨ ਨਹੀਂ ਉਹਨੂੰ ਰੈਕਗਨਾਈਜ਼ ਕੀਤਾ ਜੀ। ਲੇਕਿਨ ਉਸ ਤੋਂ ਬਹੁਤ ਪਹਿਲਾਂ ਹੀ ਇਜ਼ਰਾਈਲ ਦੇ ਨਾਲ ਭਾਰਤ ਦੀ ਖੁਫੀਆ ਉਹਨਾਂ ਦੀ ਟ੍ਰੇਨਿੰਗ और ਈਵਨ ਜੂਨ 84 ਤੋਂ ਵੀ ਪਹਿਲਾਂ ਜੇ ਅਸੀਂ ਸ੍ਰੀਲੰਕਾ ਦੇ ਹਵਾਲੇ ਨਾਲ ਦੇਖੀਏ ਤੇ ਉਹ ਇੱਕ ਪਾਸੇ ਲਿਟੇ ਜਿਨੀ ਭਾਰਤੀ ਏਜੰਸੀਆਂ ਨੇ ਲਿਬਰੇਸ਼ਨ ਟਾਈਗਰਸ ਆਫ ਤਾਲਿਬਾਨ ਖੜਾ ਕੀਤਾ, ਉਹਨਾਂ ਨੂੰ ਵੀ ਇਜ਼ਰਾਈਲੀ ਮੋਸਾਦ ਟ੍ਰੇਨਡ ਕਰ ਰਹੀ ਸੀ ਔਰ ਸ੍ਰੀਲੰਕਾ ਦੀ ਸਰਕਾਰ ਨੂੰ ਦੇ ਜਿਹੜੇ ਨੇ और ये बड़ी ये गल दिलचस्प है कि बाय द वे ऑफ डिसैप्शन जी किताब एक साबका मोसाद के एजेंट ने लिखी कैनेडियन सिटीजन ने उहदे च उन्हें कहा भी दिलचस्प गल ये है भी एक पासे ਜਿਹੜੇ तमिल लिठे ਦੇ गुरिले ने उन्होंने ट्रेनिंग दी जा रही सी साडी एजेंसियां वालों इजराइल दे विच कि पानी दे विच माइनस किवें ले करनी है। उन्होंने कहा जी उससे ही थोड़े डिस्टेंस के उत्ते श्रीलंका की फौज ਨੂੰ ट्रेनिंग दी जा रही सी कि माइनस ਜਿਹੜੀਆਂ ਉਹ ਉਹਨਾਂ ਨੂੰ ਇਨਫੈਕਟਿਵ ਕਿਵੇਂ ਕਰਨਾ ਉਹਨੂੰ ਚੁਣਨਾ ਕਿਵੇਂ। ਸੋ ਜ਼ਾਹਰ ਹੈ ਕਿ ਲਿਟੇ ਨੂੰ ਟ੍ਰੇਨਿੰਗ ਕੋ ਆਪਣੇ ਲੈਵਲ ਤੇ ਤਾਂ ਲਿਟੇ ਦਾ ਹੈ ਹੀ ਨਹੀਂ ਸੀ ਕਿਉਂਕਿ ਸਾਰਾ ਭਾਰਤੀ ਏਜੰਸੀਆਂ ਦੀ ਖੇਡ ਸੀ। ਔਰ ਇਸੇ ਤਰ੍ਹਾਂ ਈਵਨ ਜੂਨ 84 ਦੇ ਹਮਲੇ 'ਚ ਮੋਸਾਦ ਦਾ ਕੀ ਰੋਲ ਰਿਹਾ ਇਸ ਬਾਰੇ ਅਜੇ ਬਹੁਤ ਕਲੀਅਰ ਤਾਂ ਸਾਹਮਣੇ ਨਹੀਂ ਹੈ, ਪਰ ਅਸੀਂ ਇਹ ਦੇਖ ਸਕਦੇ ਹਾਂ ਕਿ ਕਿਵੇਂ ਜਿਹੜਾ ਉਸ ਦਾ इंडो तिब्बतन बॉर्डर फोर्स अमरीका नाल भी क्योंकि अगेंस्ट तिब्बत दलाई लामा नूं जदों इन्होंने कढ़िया उस तो लैके चल रहा सी और ये लगातारता दे नाल इन्हां दा जारी रहा। और उन्हां दियां जिहड़ियां टॉर्चर टैकनीक्स ने जदों पंजाब च 90 दे विच चल रहा सी उदों सी कि जी स्पैशल इन्हां दे कमांडो गए ने इजराइल और जिस किस्म दी टॉर्चर करन दी लाइन है कि किवें उन्होंने इन्फॉर्मेशन कढाणी है ਇਹ ਵੀ ਉੱਥੋਂ ਜਿਹੜੀ ਹੈ ਟ੍ਰੇਨਿੰਗ ਲੈ ਕੇ ਆਉਂਦੇ ਨੇ। ਹੁਣ ਇਸ ਦੋ ਰਾਵਾਂ ਨਹੀਂ ਨੇ ਕਿ ਜਿਵੇਂ ਉਹਨਾਂ ਨੇ ਫਲਸਤੀਨੀਆਂ ਨੂੰ ਸਬਡਿਊ ਕੀਤਾ ਇਹਦੇ ਬਾਵਜੂਦ ਕਿ ਬਹੁਤ ਵੱਡਾ ਖੈਮਾ ਦੁਨੀਆ ਦਾ UN ਜਨਰਲ ਅਸੈਂਬਲੀ ਦੀ ਮੈਜੋਰਟੀ ਹਮੇਸ਼ਾ ਫਲਸਤੀਨੀਆਂ ਦੇ ਹੱਕ ਦੀ ਗੱਲ ਕਰਦੀ ਰਹੀ ਹੈ। PLO ਨੂੰ ਜਿਹੜਾ ਆਬਜ਼ਰਵਰ ਸਟੇਟਸ UN ਦੇ ਵਿੱਚ ਹਾਸਲ ਸੀ ਔਰ ਇਹਨਾਂ ਨੇ ਜਿਹੜੀ 6 ਡੇ ਵਾਰ ਦੇ ਵਿੱਚ 1960s 'ਚ ਟੈਰੀਟਰੀ ਖੋਈ ਵੈਸਟ ਬੈਂਕ ਔਰ ਗਾਜ਼ਾ ਔਰ ਉਹ ਸਾਰੇ ਉਸ ਦੇ ਥੱਲੇ ਕਦੋਂ ਕਿਵੇਂ ਉਹਨਾਂ ਨੇ ਫਿਰ ਫਲਸਤੀਨੀਆਂ ਨੂੰ ਅੱਗੋਂ ਸਬਡਿਊ ਕੀਤਾ। ਇਹਦੇ ਬਾਵਜੂਦ ਕੈਂਪ ਨੇ UN ਦੀ ਮਦਦ ਵੀ ਮਿਲਦੀ ਹੈ ਲੇਕਿਨ ਉਹਨਾਂ ਦਾ ਇੱਕ ਇੰਡੀਪੈਂਡੈਂਟ ਹੋਮਲੈਂਡ ਦਾ ਸੁਪਨਾ ਜਿਨ੍ਹਾਂ ਦੀ ਧਰਤੀ ਦੇ ਉੱਤੇ ਇਜ਼ਰਾਈਲ ਨੇ ਕਬਜ਼ਾ ਕਰਕੇ ਆਪਣੀ ਹੋਂਦ ਬਣਾਈ ਉਹ ਕਿਤੇ ਨੇੜੇ ਤੇੜੇ ਨਹੀਂ ਹੈ। ਹੁਣ ਤਾਂ ਪਿਛਲੇ ਦਿਨਾਂ 'ਚ ਪਰਮਾਨੈਂਟਲੀ ਐਨੈਕਸ ਕਰਨਾ ਚਾਹੁੰਦੇ ਸੀ ਪਰ ਉਹਨਾਂ ਦੀ ਹਾਲਤ ਨੈਤਨਯਾਹੂ ਦੀ ਵੀ ਔਰ ਕਿਉਂਕਿ ਟਰੰਪ ਵੀ ਲੜਖੜਾ ਗਿਆ ਔਰ ਮਿਡਲ ਈਸਟ ਦੇ ਦੇਸ਼ਾਂ ਦੇ ਵੀ ਆਪੋਜੀਸ਼ਨ ਨੂੰ ਦੇਖਦੇ ਆ ਚੀਨ ਫੈਕਟਰ ਆਉਂਦੇ ਆ ਉਹ ਉਹਨਾਂ ਨੂੰ ਸ਼ੈਲਫ ਕਰਨਾ ਪਿਆ। ਲੇਕਿਨ ਮੈਂ ਇਹ ਬੈਕਗ੍ਰਾਉਂਡ ਇਸ ਲਈ ਦਿੱਤੀ ਹੈ ਕਿ ਜਿਹੜੇ ਭਾਰਤੀ ਹਾਕਮਾਂ ਦਾ ਉਸ ਨਰਸਿਮਹਾ ਰਾਓ ਦੇ ਜ਼ਮਾਨੇ ਤੋਂ ਜਾਂ ਉਸ ਤੋਂ ਇੱਕ ਪਾਸੇ ਇੰਦਰਾ ਗਾਂਧੀ ਦਾ ਭਰਾ ਬਣਿਆ ਹੋਇਆ ਸੀ ਯਾਸਰ ਅਰਾਫਾਤ, ਜਦੋਂ ਉਹਨੂੰ ਭੂਤਣੀ ਨੂੰ ਸਜ਼ਾ ਦਿੱਤੀ ਸਿੱਖਾਂ ਨੇ ਕੰਧ ਨਾਲ ਆ ਕੇ ਸਿਰ ਮਾਰ ਰਿਹਾ ਸੀ ਯਾਸਰ ਅਰਾਫਾਤ ਕਿ ਮੇਰੀ ਬਹਿਨ ਲੇਕਿਨ ਦੂਜੇ ਪਾਸੇ ਉਹਨਾਂ ਦੀ ਨੀਤੀ ਇਜ਼ਰਾਈਲ ਦੇ ਨਾਲ ਵੀ ਚੱਲ ਰਹੀ ਸੀ। ਇਹ ਇਹਨਾਂ ਦਾ ਇੱਕ ਬਰਾਬਰਤਾ ਜਿਹੜਾ ਉਹਨਾਂ ਦੀ ਇਹ ਰਿਹਾ ਕਿ ਇਸ ਕਿਸਮ ਦਾ ਹੁਣ ਇਹਨਾਂ ਨੇ ਜੋ ਕੁਝ ਵੀ 5 ਅਗਸਤ ਨੂੰ ਕੀਤਾ ਪਿਛਲੇ ਸਾਲ 2019 ਚ ਆਈਨੀ ਗੁੰਡਾਗਰਦੀ ਜੰਮੂ ਕਸ਼ਮੀਰ ਦਾ ਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਅਮਰੀਕਾ ਦੀ ਸਹਿਮਤੀ ਦੇ ਨਾਲ, ਲੇਕਿਨ ਇਹਦੇ ਲਈ ਜਿਹੜਾ ਐਕਟਿਵ ਮਾਡਲ ਉਹ ਮੋਸਾਦ ਨੇ ਪ੍ਰੋਵਾਈਡ ਕੀਤਾ ਕਿ ਬਈ ਇਸ ਸਾਰੇ ਚੋਂ ਨਿਕਲੋ, ਅਸੀਂ ਜੋ ਫਲਸਤੀਨੀਆਂ ਨਾਲ ਕਰ ਰਹੇ ਹਾਂ ਇੰਟਰਨੈਸ਼ਨਲ ਰੈਜ਼ੋਲੂਸ਼ਨ ਨੇ ਸਾਡਾ ਕੀ ਵਿਗਾੜ ਲਿਆ ਜਦੋਂ ਤੱਕ ਅਮਰੀਕਾ ਤੁਹਾਡੇ ਨਾਲ ਹੈ ਤੁਹਾਨੂੰ ਪਰਵਾਹ ਹੀ ਨਹੀਂ ਹੈ ਕਿਸੇ ਗੱਲ ਦੀ। ਪਰ ਹੁਣ ਜੋ ਕੁਝ ਉੱਥੇ ਚੱਲ ਰਿਹਾ ਸੀ ਕੱਲ ਵੀ ਰੈਫਰੈਂਸ ਦੇ ਵਿੱਚ ਗੱਲ ਕੀਤੀ ਸੀ ਇੱਕ ਜਿਹੜੀ ਰਿਪੋਰਟ ਹਿਊਮਨ ਰਾਈਟ ਸਿਚੁਏਸ਼ਨ ਦੀ ਉੱਥੇ ਆਈ ਹੈ
Jammu and Kashmir the impact of lockdowns on human rights, और ਇਹ forum for human rights ने ਕੱਢੀ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਔਰ ਸਾਬਕਾ ਇੰਟਰਲੋਕੂਟਰ ਦਾ ਅਸੀਂ ਜ਼ਿਕਰ ਕੀਤਾ ਸੀ, ਪਰ ਉਹਦੀ ਥੋੜੀ ਡੀਟੇਲ ਜਦੋਂ ਮੈਂ ਦੇਖੀ ਹੈ ਕਿ ਭਾਈ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਈਵਨ ਉੱਥੇ ਨਾ ਬੇਲ ਦਾ ਰਾਈਟ ਹੈ, ਸਪੀਡੀ ਟ੍ਰਾਇਲ ਜਿਹੜਾ ਹੈ ਉਹ ਨਹੀਂ ਨੇ, coupled with misuse of draconian legislations, Public Safety Act, unlawful UAPA ਉਹ ਵੀ ਲਾਗੂ ਕੀਤਾ ਜਾ ਰਿਹਾ ਹੈ। ਔਰ ਇਸ 11 ਮਹੀਨੇ ਦੇ ਲੋਕਡਾਊਨ ਜਿਹੜਾ ਅਗਸਤ 4 ਮਿਡਨਾਈਟ ਨੂੰ ਸ਼ੁਰੂ ਹੋਇਆ ਹੈ, ਔਰ ਇਸ ਸਾਰੇ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਕਿ ਇਹ ਸਾਰੇ ਚੋਂ ਦਾ ਹੀ ਨਤੀਜਾ ਹੈ ਕਿ ਈਵਨ ਚਾਈਨਾ ਨੇ ਵੀ ਜੇ UN ਸਿਕਿਉਰਿਟੀ ਕਾਉਂਸਲ ਤੱਕ ਕਸ਼ਮੀਰ ਦੇ ਮੁੱਦੇ ਨੂੰ ਖੜਿਆ ਤੇ ਇਸ ਸਾਰੇ ਦੀ ਵਜ੍ਹਾ ਕਰਕੇ। ਪਰ ਇਹ ਤਾਂ ਹਿਊਮਨ ਰਾਈਟਸ ਰਿਪੋਰਟਸ ਬਹੁਤ ਕੁਝ ਪਤਾ ਵੀ ਹੈ, UN ਦੀਆਂ ਵੀ ਆਪਣੀਆਂ ਜਿਹੜੀਆਂ ਹਿਊਮਨ ਰਾਈਟਸ ਕਾਉਂਸਲ ਦੀ ਰਿਪੋਰਟ ਹੈ, ਪਰ ਇਨਸਾਈਡ ਹੋਰ ਕੀ ਚੱਲ ਰਿਹਾ ਹੈ, ਕਿਵੇਂ ਡਾਟਾ ਕਲੈਕਸ਼ਨ ਹੋ ਰਹੀ ਹੈ, ਕਿਵੇਂ ਹਰਾਸ ਕੀਤਾ ਜਾ ਰਿਹਾ ਹੈ। एक स्टोरी है, पेरेंट्स ऑफ स्टूडेंट्स इन टर्की पाकिस्तान से दे आर बीइंग क्वेश्चनड, पुलिस से रूटीन डेटाबेस वर्क। हुण कश्मीरी स्टूडेंट्स ਨੂੰ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ 'ਚ ਵੀ ਪੜ੍ਹਨ ਲਈ ਜਾਂਦੇ ਨੇ, ਟਰਕੀ 'ਚ ਵੀ ਜਾਂਦੇ ਨੇ, ਔਰ ਉਹਨਾਂ ਨੂੰ ਜਿਹੜੇ ਉੱਥੇ ਪੜ੍ਹ ਕੇ ਵੀ ਆਏ ਨੇ, ਖਾਸ ਤੌਰ ਤੇ ਮੈਡੀਕਲ ਸੀਟਸ ਉਹਨਾਂ ਨੇ ਪਾਕਿਸਤਾਨ ਦੇ ਕੁਝ ਮੈਡੀਕਲ ਕਾਲਜਸ 'ਚ ਰਿਜ਼ਰਵ ਨੇ ਇਧਰਲੇ ਕਸ਼ਮੀਰ ਦੇ, ਖਾਸ ਤੌਰ ਤੇ ਉਹ ਜਿਹੜੇ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ। ਔਰ ਉਹਦੇ 'ਚ ਹੁਣ ਉਹਨਾਂ ਨੇ ਪਿਛਲੀਆਂ ਲਿਸਟਾਂ ਵੀ ਕੌਣ ਗਿਆ, ਕਿਹਦੀ ਰਿਕਮੈਂਡੇਸ਼ਨ ਹੋਈ, ਕੀ ਚੱਲਿਆ। ਇੱਕ ਪਾਸੇ ਤਾਂ ਹੁਰੀਅਤ ਕਾਨਫਰੰਸ ਵਾਲਿਆਂ ਨੂੰ ਦਬੋਚਿਆ ਕਿ ਜੀ ਤੁਸੀਂ ਇਹ ਮੈਡੀਕਲ ਕਾਲਜ ਰੈਕਟ ਕਿ ਤੁਸੀਂ ਪੈਸੇ ਹੀ ਨਹੀਂ ਲਏ ਉਹਨਾਂ ਨੂੰ ਭੇਜਣ ਦੇ। ਦੂਜੇ ਪਾਸੇ ਜਿਹੜੇ ਪੜ੍ਹ ਕੇ ਆਏ ਨੇ ਉਹਨਾਂ ਨੂੰ ਉਹ ਸਪਾਈ ਬਣਾ ਰਹੇ ਨੇ ਕਿ ਵੀ ਪਾਕਿਸਤਾਨ ਦੇ ਨੇ। ਔਰ ਇਹ ਖਬਰ ਹੈ, ਔਰ ਇਹਦੇ 'ਚ ਸ਼ਾਜ਼ੀਆ ਬਖਸ਼ੀ ਨੇ ਟਵਿੱਟਰ ਦੇ ਉੱਤੇ ਕਿਹਾ ਕਿ ਵੀ ਇਹ CID ऑफिशियल साढ़े घर आए, क्वेश्चन हर फैमिली अबाउट हर हॉलीडे टू टर्की 2017। 3 साल पहला ये टर्की च हॉलीडे ਲਈ ਗਏ ਸੀ, ਉਹਦੇ ਤੇ she shared that her niece and mother have been called to ਕੋਠੀ ਬਾਗ ਪੁਲਿਸ ਸਟੇਸ਼ਨ ਫॉर questioning। ਔਰ ਇਹ ਜਿਹੜੀ ਆ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਵਕੇਸ਼ਨ ਲਈ ਗਏ ਸੀ। ਇਸੇ ਤਰ੍ਹਾਂ ਪੇਰੈਂਟਸ ਆਫ ਸਟੂਡੈਂਟਸ who have been studying in the region along with those whose wards are pursuing education in Pakistan say that the police has been questioning them। ਹੁਣ ਉਹਨਾਂ ਨੇ ਬਾਕੀ ਤਾਂ ਜੋ ਉੱਥੇ ਚੱਲ ਹੀ ਰਿਹਾ ਹੈ ਝੂਠੇ ਪੁਲਿਸ ਮੁਕਾਬਲੇ ਵੀ, ਇਹ ਵੀ ਉਹਨਾਂ ਕਿਹਾ ਕਿ ਵੀ ਸਾਨੂੰ CID ਦੀ ਵਾਲਿਆਂ ਦੀ ਕਾਲ ਆਈ, ਵੀ ਗੋਟ ਏ ਕਾਲ ਫਰਮ ਅਫੀਸ਼ੀਅਲ ਆਫ CID ਆਫਿਸ ਬਾਂਦੀਪੁਰਾ who inquired about our ward pursuing PhD in Malaysia, says the family of a scholar who is a native of Bandipura। ਹੁਣ ਜਿਹੜੇ ਉਹ PhD ਕਰਨ ਬੱਚੀ ਕੋਈ ਮਲੇਸ਼ੀਆ ਆਈ ਹੋਈ ਹੈ, ਉਹਨੂੰ ਵੀ ਉਹਨਾਂ ਨੇ ਕਿਹਾ ਕਿ ਵੀ ਉਹਦਾ ਡਿਟੇਲ ਦਿਓ ਸਾਨੂੰ, ਉਹਦਾ ਪਾਸਪੋਰਟ ਨੰਬਰ ਕੀ ਹੈ, ਕਿਉਂ ਮਲੇਸ਼ੀਆ ਗਈ ਹੈ, ਉਸ ਤੋਂ ਪਹਿਲਾਂ ਟਰਕੀ ਵਾਲਿਆਂ ਦੇ ਨਾਲ ਹੈ। ਦੇ ਆਸਕਡ ਫॉर ਪਾਸਪੋਰਟ ਨੰਬਰ ਵਿਚ ਵੀ ਰਿਫਿਊਜ਼ ਟੂ ਗਿਵ। ਫਿਰ ਉਹਨਾਂ ਨੇ ਕਿਹਾ ਵੀ ਇੱਕ ਹੋਰ ਸ੍ਰੀਨਗਰ ਦੇ ਰੈਜ਼ੀਡੈਂਟ ਨੇ ਕਿਹਾ ਕਿ ਵੀ ਜਿਹੜੇ ਟਰਕੀ ਦੇ ਵਿੱਚ ਕੰਮ ਕਰਦਾ, ਸੈਡ ਦਾ ਆਫੀਸ਼ੀਅਲਸ ਵਿਜ਼ਿਟਡ ਹਿਸ ਹਾਊਸ ਔਨ ਦਾ ਮਾਰਨਿੰਗ ਆਫ ਜੁਲਾਈ 21 ਟੂ ਇਨਕੁਆਇਰ ਅਬਾਊਟ ਹਿਮ ਫਰਮ ਹਿਸ ਮਦਰ। ਉਹਦੀ ਮਾਂ ਨੂੰ ਪੁੱਛ ਰਹੇ ਨੇ ਕਿ ਦੱਸ ਉੱਥੇ ਕੀ ਹੈਗਾ। ਔਰ ਉਹਨਾਂ ਨੇ ਕਿਹਾ ਵੀ ਇਹ ਇਕੱਲਾ ਹੁਣ ਨਹੀਂ ਹੈ, ਵੀ ਹੁਣ ਕਸ਼ਮੀਰੀਆਂ ਨੇ ਪੜ੍ਹਾਈ ਲਈ ਵੀ, ਜੌਬ ਲਈ ਵੀ ਬੰਗਲਾਦੇਸ਼ ਵੀ ਜਾਂਦੇ ਨੇ, ਟਰਕੀ ਵੀ ਜਾਂਦੇ ਨੇ, ਮਲੇਸ਼ੀਆ ਵੀ ਜਾਂਦੇ ਨੇ। ਔਰ ਇਸ ਸਾਰੇ ਤੋਂ ਉਹਨਾਂ ਨੇ ਕਿਹਾ ਕਿ ਵੀ ਇਹ ਅੱਗੇ ਬਹੁਤ ਸਾਰੀ ਡੀਟੇਲ ਆ, ਹੋਰ ਬਹੁਤ ਸਾਰੇ ਕੇਸ ਨੇ ਕਿ ਉਹਨਾਂ ਨੂੰ ਲਗਾਤਾਰਤਾ ਦੇ ਨਾਲ ਹਰਾਸ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਦੇਰ ਆਰ ਨੋ ਅਪਰਚੁਨਿਟੀਜ਼ ਆਫ ਹਾਇਰ ਐਜੂਕੇਸ਼ਨ ਇਨ ਦਾ ਵੈਲੀ, ਇਫ ਵੀ ਚੂਜ਼ ਟੂ ਗੋ ਆਊਟ we should be allowed to pursue our education and we should not be harassed like that, one MBBS student said। ਹੁਣ ਇੱਕ ਪਾਸੇ ਇਹ ਹੈ, ਔਰ ਦੂਸਰੇ ਪਾਸੇ ਜਿਹੜਾ ਦੂਸਰਾ ਕਸ਼ਮੀਰ ਹੈ, ਆਜ਼ਾਦ ਕਸ਼ਮੀਰ, ਉਸ ਦੇ ਉੱਤੇ ਕਿਵੇਂ ਫਾਇਰਿੰਗ ਹੋ ਰਹੀ ਹੈ। ਉਹਦਾ ਹੈ ਕਿ ਵਿਲੇਜਰਸ ਸੇ ਇੰਡੀਆ ਡੈਲੀਬਰੇਟਲੀ ਹਿਟ ਸਿਵਿਲੀਅਨਸ ਇਨ ਆਜ਼ਾਦ ਕਸ਼ਮੀਰ। ਔਰ ਇਹ ਸਟੋਰੀ ਵੀ ਜਿਹਦੇ 'ਚ ਪਾਕਿਸਤਾਨੀ ਵਿਲੇਜਰਸ ਲਿਵਿੰਗ ਅਲੋਂਗ ਹਾਈਲੀ ਮਿਲੀਟਰਾਈਜ਼ਡ ਫਰੰਟੀਅਰ ਇਨ ਆਜ਼ਾਦ ਕਸ਼ਮੀਰ accused India on Wednesday of intentionally targeting civilians, but they vowed never to leave। उन्होंने कहा कि भी इंडियन फोर्सेस इंटेंशनली कर रही ने, और लेकिन असी अपना इथों मतलब ये है भी उतो खाली करवाओ, सिविलियन भी दौड़ जान। उन्होंने कहा भी असी छड्डांगे नहीं, इवन अवर लास्ट चाइल्ड विल फाइट टू डिफेंड कश्मीर इफ इंडिया अटैक्स अस। और इस सारे दा पूरी डिटेल है भी किवें किवें कौन कौन ਜਿਹੜਾ ਉਹਨਾਂ ਦੇ ਇਸ ਕਿਸਮ ਦੇ ਹਮਲਿਆਂ ਦੇ ਨਾਲ ਹਰਟ ਹੋਇਆ। ਔਰ ਮੈਂ ਦੇਖ ਰਿਹਾ ਘੜੀ ਵੱਲ, ਔਰ ਕਲੋਜ਼ਿੰਗ ਦੇ ਵਿੱਚ ਅਸੀਂ ਜਿਵੇਂ ਰੋਜ਼ਾਨਾ
ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ 'ਚ 130 ਉਹਨਾਂ ਦੇ ਸ਼ਲੋਕ, ਜਿਹਨੂੰ ਕਪਲੇਟ ਅੰਗਰੇਜ਼ੀ 'ਚ ਅਸੀਂ ਕਵਾਂਗੇ, ਜੀ ਟੂ ਲਾਈਨਰਸ, ਔਰ ਜਿਹੜੇ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਨੇ, ਬਿਲਕੁਲ ਰੂਹਾਨੀ ਗਿਆਨ, ਰੂਹਾਨੀ ਜਿਹੜੀ ਹੈ ਫਿਲਾਸਫੀ, ਉਸ ਦੀਆਂ ਸੋਨ ਡਲੀਆਂ ਨੇ, ਨਗੇਟਸ ਸੋਨ ਡਲੀਆਂ ਨੂੰ ਕਹਿੰਦੇ ਨੇ। ਔਰ ਅੱਜ ਦੋ ਸ਼ਲੋਕ ਜਿਹੜੇ ਬਾਬਾ ਫਰੀਦ ਦੇ ਅਗੇਨ, ਜਿਵੇਂ ਰੂਹਾਨੀ ਫਕੀਰ ਤੁਹਾਨੂੰ ਤੁਹਾਡਾ ਅਖੀਰਲਾ ਦਿਨ ਹੀ ਯਾਦ ਕਰਵਾਉਂਦੇ ਨੇ ਪਹਿਲਾਂ ਕਿ ਭਾਈ ਉਹ ਯਾਦ ਕਰਕੇ ਉਹ ਵਕਤ ਵੀ ਆਣਾ ਹੈ। ਔਰ ਇਸ ਸਾਰੇ ਚੋਂ ਅਖੀਰਲਾ ਦਿਨ ਆਉਣ ਤੋਂ ਪਹਿਲਾਂ ਬੁਢਾਪਾ ਜ਼ਾਹਰ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ ਕੋਹ ਨਾਨਕ ਇਹ ਬਿਦ ਪਈ ਤਾਊ ਨ ਹਰ ਰਸ ਲੀਨ। ਕਿ ਬਈ ਸਿਰ ਕੰਬਦਾ ਹੈ, ਅੱਖਾਂ 'ਚ ਰੋਸ਼ਨੀ ਨਹੀਂ ਹੈ, ਪੈਰ ਜਿਹੜਾ ਹੈ ਉਹ ਅੱਖਾਂ 'ਚ ਰੋਸ਼ਨੀ ਨਹੀਂ ਹੈ, ਸਿਰ ਕੰਪਿਓ ਪੱਗ ਡਗਮਗ ਹੈ, ਨੈਣ ਜੋਤ, ਪੈਰ ਡੜਖੜਾਉਂਦੇ ਨੇ ਤੁਰਨ ਲੱਗਿਆ। ਵੀ ਇਹ ਹਾਲ ਹੋਇਆ, ਕਿਉਂ ਨਹੀਂ ਰੱਬ ਨੂੰ ਯਾਦ ਕੀਤਾ। ਪਰ ਉਸ ਤੋਂ ਵੀ ਪਹਿਲਾਂ ਬਾਬਾ ਫਰੀਦ ਤਾਂ ਆਪਣੇ ਜਨਮ ਦੀ ਮੂਮੈਂਟ ਦਾ ਜ਼ਿਕਰ ਕਰਦੇ ਨੇ, ਸਮਝਾਉਂਦੇ ਸਾਨੂੰ ਨੇ ਆਪਣੇ ਆਪ, ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁੱਕ ਪਵਨ ਨਾ ਇਤੀ ਮਾਮਲੇ ਸਾਹਾਂ ਨਾ ਇਤੀ ਦੁੱਖ। ਹੁਣ ਨਾਲਾ, ਇਹਨੂੰ ਨਾੜੂ ਵੀ ਕਹਿੰਦੇ ਨੇ, ਅੰਗਰੇਜ਼ੀ 'ਚ ਅਸੀਂ ਪਲਾਸੈਂਟਾ ਕਹਿੰਦੇ ਆ। ਜਿਹੜਾ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਦਾਈ ਜਾਂ ਇੱਥੇ ਨਰਸ ਜਿਹੜੀ ਹੈ ਉਹ ਪਲਾਸੈਂਟਾ ਨੂੰ ਕੱਟਦੀ ਹੈ ਔਰ ਉਸ ਸਾਰੇ ਪਲਾਸੈਂਟਾ 'ਚੋਂ ਬੱਚਾ ਬਾਹਰ ਆਉਂਦਾ ਹੈ, ਬੱਚਾ ਬੱਚੀ। ਹੁਣ ਬਾਬਾ ਫਰੀਦ ਕੇ ਇਸ ਜ਼ਿੰਦਗੀ ਕਿਵੇਂ ਮੈਂ ਬੇਅਰਥ ਗੁਜ਼ਾਰੀ ਹੈ, ਰੱਬ ਵੱਲ ਮੇਰਾ ਧਿਆਨ ਨਹੀਂ ਗਿਆ, ਜਾਂ ਦੂਜਾ ਉਹ ਇਹਨੂੰ ਜਿਵੇਂ ਕਈ ਵਾਰ ਮਾਵਾਂ ਵੀ ਗੁੱਸੇ ਦੇ ਵਿੱਚ ਜਦੋਂ ਬੱਚੇ ਤੋਂ ਅੱਕ ਜਾਂਦੀਆਂ ਸੀ, ਭਾਵੇਂ ਹਾਲਾਂ ਕਿਹਾ ਤਾਂ ਇਹੀ ਜਾਂਦਾ ਹੈ ਕਿ ਮਾਂ ਪਿਓ ਦੀਆਂ ਗਾਲਾਂ ਘਿਓ ਦੁੱਧ ਦੀਆਂ ਨਾੜਾਂ, ਕਿ ਵੀ ਉਸ ਦਾ ਨਹੀਂ ਹੁੰਦਾ। ਪਰ ਉਹ ਕਹਿੰਦਾ ਸੀ ਵੀ ਇਹਦੇ ਤੋਂ ਤਾਂ ਤੂੰ ਨਿੱਜ ਜੰਮ ਦੋ, ਤੂੰ ਕਿਉਂ ਜੰਮਿਆ ਹੈ ਨਾ, ਕਿ ਵੀ ਤੇਰੇ ਤੂੰ ਇਹ ਵੀ ਨਹੀਂ ਸੁਣਦਾ, ਉਹ ਵੀ ਨਹੀਂ ਸੁਣਦਾ। ਹੁਣ ਬਾਬਾ ਫਰੀਦ ਇਸ ਗੱਲ ਦੇ ਮੱਦੇ ਨਜ਼ਰ ਕਿ ਵੀ ਸਾਡੀ ਜ਼ਿੰਦਗੀ ਦੇ ਵਿੱਚ ਰੱਬ ਦੀ ਇਬਾਦਤ, ਰੱਬ ਦੀ ਯਾਦ ਕਿਉਂ ਨਹੀਂ ਹੈ, ਉਹ ਕਹਿੰਦੇ ਨੇ ਕਿ ਜਿੱਦਨ ਨਰਸ ਨੇ, ਦਾਈ ਨੇ ਨਾੜੂ ਕੱਟਿਆ ਸੀ, ਫਰੀਦਾ ਜੇ ਦਿਨ ਨਾਲਾ ਕੱਪਿਆ, ਉਸ ਖਿੱਤੇ 'ਚ ਕੱਪਿਆ, ਕੱਟਣ ਨੂੰ ਕੱਪਣਾ ਕਹਿੰਦੇ, ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁੱਖ, ਕਿ ਥੋੜਾ ਜਿਹਾ ਗਲਾ ਵੀ ਕੱਟ ਦਿੰਦੀ ਨਾਲ ਹੀ, ਕਿ ਵੀ ਜੰਮਣਾ ਹੀ ਨਾ ਮਿਲਦਾ, ਕਿਉਂਕਿ ਜੇ ਅਸੀਂ ਜ਼ਿੰਦਗੀ ਨੂੰ ਸਵਾਰਨਾ ਹੀ ਨਹੀਂ ਸੀ ਤੇ ਜੰਮਣ ਦਾ ਕੀ ਫਾਇਦਾ ਸੀ। ਪਵਨ ਨਾ ਇਤੀ ਮਾਮਲੇ ਸਾਹਾਂ ਨਾ ਇਤੀ, ਇਹ ਜਿਹੜਾ ਵਿਛੋੜੇ ਦਾ ਦੁੱਖ ਹੈ, ਇਹ ਜਦੋਂ ਫਕੀਰ ਦੁੱਖ ਦੀ ਗੱਲ ਕਰਦੇ ਨੇ, ਇਹ ਦੁੱਖ ਉਹ ਨਹੀਂ ਹੈ ਜਿਹਨੂੰ ਅਸੀਂ ਦੁੱਖ ਮੰਨਦੇ, ਇਹ ਉਹਨਾਂ ਦੇ ਲਈ ਹੈ ਕਿ ਵੀ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚ। ਕਿ ਭਾਈ ਜੇ ਮੈਂ ਆਖਦਾ ਰੱਬ ਨੂੰ ਯਾਦ ਕਰਦਾ ਤੇ ਮੈਂ ਜਿਉਂਦਾ, ਜੇ ਉਹ ਭੁੱਲ ਜਾਏ ਤਾਂ ਸਮਝੋ ਮੌਤ ਹੈ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਇਹ ਵਿਛੋੜੇ ਦਾ ਦੁੱਖ ਤਾਂ ਨਹੀਂ ਸੀ ਪੈਣਾ ਜੇ ਜੰਮਦਾ ਹੀ ਨਾ, ਤੇ ਜੇ ਹੁਣ ਜੰਮਿਆ ਈਡਾ ਵੱਡਾ ਵੀ ਹੋਇਆ, ਘੱਟੋ ਘੱਟ ਉਹਨੂੰ ਮੈਂ ਯਾਦ ਤਾਂ ਰੱਖਾਂ। ਔਰ ਦੂਸਰਾ ਸ਼ਲੋਕ ਇਹ ਬੁਢਾਪੇ ਦੀ ਯਾਦ ਦਹਾਨੀ ਹੈ। ਚੱਬਣ ਚਲਨ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਹੁਣ ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਅਸੀਂ ਜ਼ਿੰਦਗੀ ਦੇ ਰੰਗ ਮਾਣਦੇ ਆਂ, ਆਨੰਦ ਮਾਣਦੇ ਆਂ। ਸਭ ਤੋਂ ਪਹਿਲਾਂ ਤਾਂ ਦੰਦ ਨੇ, ਉਹ ਜਿਹੜੇ ਸੁਰਮਾ ਵੇਚਦੇ ਹੁੰਦੇ ਨੇ ਉੱਥੇ ਬੱਸਾਂ ਦੇ ਵਿੱਚ, ਉਹ ਇਹ ਕਹਿਣਗੇ ਕਿ ਜੀ ਦੰਦ ਗਏ ਸਵਾਦ ਗਿਆ, ਨੈਣ ਗਏ ਜਹਾਨ ਗਿਆ, ਅੱਖਾਂ ਗਿਆ ਜਹਾਨ ਗਿਆ, ਅੱਖਾਂ ਗਿਆ ਜਹਾਨ ਗਿਆ। ਹੁਣ ਬਾਬਾ ਫਰੀਦ ਜੀ ਨੇ ਵੀ ਇੱਥੋਂ ਹੀ ਸ਼ੁਰੂ ਕੀਤਾ ਕਿ ਚੱਬਣ, ਕਿ ਦੰਦ ਵੀ ਗਏ, ਕਿ ਭਾਈ ਉਹ ਚੱਬਣੋਂ ਵੀ ਗਏ, ਚੱਬਣ ਚਲਨ ਲੱਤਾਂ, ਜ਼ਾਹਰ ਹੈ ਕਿ ਭਾਈ ਹੰਡੇ ਚਾਰ ਚਫੇਰੇ ਅਸੀਂ ਹੰਡਦੇ ਆਂ, ਤੁਰਦੇ ਆਂ। ਜਿਹਨੂੰ ਇੱਕ ਸ਼ਲੋਕ ਬਾਬਾ ਫਰੀਦ ਜੀ ਦਾ ਸੀ ਵਿਚਾਰਿਆ ਸੀ ਕਿ ਫਰੀਦਾ ਇਨੀ ਨਿੱਕੀ ਜੰਗੀ ਹੈ, ਥਲ ਡੂਗਰ ਪਵੇ ਓਮ, ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੇ ਓਮ। ਕਿ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਕਿਵੇਂ ਪਹਾੜ ਗਾਏ, ਧਰਤੀਆਂ ਗਾਈਆਂ, ਅੱਜ ਕਮਰੇ ਦੀ ਉਸ ਦੂਰੀ ਦੇ ਉੱਤੇ ਖੁੰਝੇ 'ਚ ਮੇਰਾ ਲੋਟਾ ਪਿਆ ਤੇ ਇੰਨੀ ਹਿੰਮਤ ਨਹੀਂ ਹੈ ਕਿ ਮੈਂ ਲੱਗਦਾ ਕਿ 100 ਕੋ ਦੂਰ ਹੈ। ਸੋ ਬਾਬਾ ਫਰੀਦ ਫਰਮਾਉਂਦੇ ਨੇ ਕਿ ਚੱਬਣ, ਦੰਦ ਵੀ ਗਏ, ਚਲਣ ਵੀ ਗਏ,
ਰਤਨ ਅੱਖਾਂ ਅੱਖਾਂ ਨੈਣ ਜੋਤ ਜੀ ਕਿ ਇਹ ਵੀ ਗਈਆਂ। ਸੇ ਸੁਣੀਅਰ ਬਹਿ ਗਏ, ਜਿਨ੍ਹਾਂ ਕੰਨਾਂ ਦੇ ਨਾਲ ਬਹਿ ਕੇ ਬੜੀਆਂ ਰਸ ਭਰੀਆਂ ਗੱਲਾਂ ਔਰ ਸੁਣਦੇ ਸੀ। ਝੂਠੀਆਂ ਚੁਗਲੀਆਂ ਗੱਲਾਂ ਸੁਣਦੇ ਸੀ, ਉਹ ਵੀ ਉਹ ਤੁਰ ਵੀ ਗਏ, ਬਹਿ ਗਏ, ਉਹ ਵੀ ਸਭ ਕੁਝ ਬਹਿ ਗਿਆ, ਰੱਤਾਂ ਵੀ ਗਈਆਂ, ਅੱਖਾਂ ਵੀ ਗਈਆਂ, ਦੰਦ ਵੀ ਗਏ, ਔਰ ਦੂਜਾ ਵੀ ਜੀ ਹੇੜੇ ਮੁੱਤੀ ਧਾ ਸੇ ਜਾਣੀ ਸੇ ਜਾਨੀ ਚੱਲ ਗਏ। ਹੇੜਾ ਸਰੀਰ, ਮੁੱਤੀ ਧਾ ਉਹਨੇ ਚੀਖ ਮਾਰੀ ਕਿ ਬਈ ਇਹ ਜਦੋਂ ਸਾਰੀ ਫੰਕਸ਼ਨਿੰਗ ਖਤਮ ਹੋਈ ਤੇ ਫਿਰ ਸਰੀਰ ਵੀ ਅਲਟੀਮੇਟਲੀ ਤੁਰਦਾ ਬਣਿਆ, ਉਹਨੇ ਧਾ ਮਾਰੀ। ਜੀ। ਔਰ ਇਹ ਜਿਹੜੀ ਗੱਲ ਸਾਹਮਣੇ ਆਈ ਕਿ ਭਾਈ ਸੇ ਜਾਨੀ, ਉਹ ਮਿੱਤਰ, ਉਹ ਦੋਸਤ ਜਿਨ੍ਹਾਂ ਤੇ ਬੜਾ ਮਾਣ ਸੀ, ਉਹ ਵੀ ਚੱਲ ਗਏ। ਸੋ ਮਤਲਬ ਇਹ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ ਕਿ ਵਾਰੀ ਵਾਰੀ ਸਾਰੇ ਤੁਰੇ ਜਾਂਦੇ ਨੇ। ਤੇ ਇਸ ਸਾਰੇ ਨੂੰ ਆਪਣੇ ਮਨ ਦੇ ਅੰਦਰ ਲਿਆਓ ਕਿ ਜ਼ਿੰਦਗੀ ਦਾ ਮਕਸਦ ਕੀ ਹੈ, ਅਸੀਂ ਆਏ ਕਿਉਂ ਆਏ। ਔਰ ਇਹੀ ਗੱਲ ਜਦੋਂ ਗੁਰੂ ਸਾਹਿਬ ਦ੍ਰਿੜ ਕਰਵਾਉਂਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਵੀ ਤੂੰ ਬਾਡੀ ਨਹੀਂ ਹੈ, ਤੂੰ ਸਿਰਫ ਅੱਖਾਂ, ਨੱਕ, ਕੰਨ, ਰਸ ਇੰਦਰੇ, ਇਹਨਾਂ ਦੇ ਲਈ ਤੇਰਾ ਵਜੂਦ ਨਹੀਂ ਹੈ। ਤੇਰੇ ਅੰਦਰ ਜਿਹੜੀ ਰੱਬ ਨੇ ਆਪਣਾ ਆਪ ਰੱਖਿਆ ਸੀ, ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉਹ ਜਿਹੜਾ ਹਵਾ ਦਾ ਵਾਜਾ ਵੱਜਿਆ ਸੀ, ਜਿਹਨੇ ਜ਼ਿੰਦਗੀ ਧੜਕਾਈ ਸੀ, ਰੁਮਕਾਈ ਸੀ, ਉਹ ਉਹਨੇ ਆਪਣਾ ਆਪਾ ਅੰਦਰ ਰੱਖਿਆ ਸੀ ਕਿ ਭਾਈ ਤੂੰ ਆਪਣੇ ਆਪ ਨੂੰ ਲੱਭ, ਉਸ ਅੰਦਰੋਂ ਉਸ ਰੌਸ਼ਨੀ ਨੂੰ ਦੇਖ, ਉਸ ਨੂਰ ਨੂੰ ਦੇਖ ਕਿ ਭਾਈ ਜੋ ਤੂੰ ਬਾਹਰ ਲੱਭਦਾ ਫਿਰਦਾ ਹੈ, ਜਿਹੜੇ ਤੂੰ ਦੁਨੀਆ ਦੇ ਸਵਾਦਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਵੇਸਟ ਕੀਤੀ ਹੈ, ਜੇ ਇਹੀ ਅੰਦਰ ਵੱਲ ਝਾਕਿਆ ਹੁੰਦਾ, ਆਪਣੇ ਅੰਦਰ ਨਾਲ ਜੁੜਿਆ ਹੁੰਦਾ ਤੇ ਜ਼ਿੰਦਗੀ ਦਾ ਅਰਥ ਸਮਝ ਆਉਂਦਾ। ਇਹੀ ਜ਼ਿੰਦਗੀ ਦਾ ਮੂਲ ਪਛਾਣਨ ਹੈ। ਤੇ ਜੇ ਨਹੀਂ ਹੈ ਤੇ ਫਿਰ ਇਵੇਂ ਹੀ ਹੈ ਕਿ ਸੂਕਰਿਆ ਕੂਕਰਿਆ ਗਰਦਬ ਹੈ, ਜਿਵੇਂ ਸੂਰ, ਕੁੱਤੇ, ਗਧੇ ਆਏ ਤੇ ਚਲੇ ਗਏ, ਇਸੇ ਤਰ੍ਹਾਂ ਤੂੰ ਆਇਆ ਤੇ ਚਲਾ ਗਿਆ। ਤੇਰੀ ਜ਼ਿੰਦਗੀ ਦਾ ਕੋਈ ਮਕਸਦ ਤਾਂ ਨਾ ਬਣਿਆ, ਨਾ ਤੂੰ ਜ਼ਿੰਦਗੀ ਦੇ ਵਿੱਚ ਉਸ ਪਰਮ ਸੱਚ ਨੂੰ ਜਾਣਿਆ। ਔਰ ਜਦੋਂ ਤੂੰ ਰੱਬ ਦੇ ਦਰਬਾਰ 'ਚ ਜਾਏਗਾ, ਔਰ ਇਹ ਗੱਲ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਆਪਣਾ ਆਪ ਪਛਾਣ, ਆਪਣੇ ਰੱਬ ਨਾਲ ਜੁੜ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ, ਕਿ ਜਦੋਂ ਸਾਈਂ ਦੇ ਦਰਬਾਰ 'ਚ ਜਾ ਕੇ ਤੇਰੀ ਪੇਸ਼ੀ ਹੋਏਗੀ, ਉਦੋਂ ਤੈਨੂੰ ਸ਼ਰਮਿੰਦਾ ਨਾ ਹੋਣਾ ਪਏ। तो ऐसा काम करना जी। डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਦੇ ਹੋ ਤਾਂ ਭੇਜਦੇ ਰਹਿਣਾ ਇਸ ਪਤੇ ਤੇ soshvd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ GV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।